ਪਾਣੀਆਂ ਦੇ ਨਾਲ ਜੁੜੀ ਖਬਰ ਤੋਂ। ਪਾਣੀਆਂ ਦਾ ਮਸਲਾ ਅਜਿਹਾ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜੇ ਪਾਣੀਆਂ ਦੇ ਮਾਹਰ ਨੇ ਤੇ ਜਿਹੜੇ ਪੰਜਾਬ ਪ੍ਰਸਤ ਨੇ, ਪੰਜਾਬ ਦੇ ਲੋਕ ਨੇ, ਇਹਨਾਂ ਨੂੰ ਪਤਾ ਹੈ ਕਿ ਪਾਣੀਆਂ ਦੇ ਨਾਂ ਤੇ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਨਾਲ ਧੱਕਾ ਹੁੰਦਾ ਆ ਰਿਹਾ। ਪੰਜਾਬ ਦੀ ਜ਼ਮੀਨ ਨੂੰ ਪਾਣੀ ਮਿਲੇ ਨਾ ਮਿਲੇ, ਪਰ ਗੁਆਂਢੀ ਰਾਜਾਂ ਨੂੰ ਪਾਣੀ ਦਿੱਤਾ ਜਾ ਰਿਹਾ। ਕਿੰਨੇ ਮੁੱਖ ਮੰਤਰੀ ਆਏ, ਹਰ ਕਹਿੰਦਾ ਰਿਹਾ ਕਿ ਸਾਡੇ ਕੋਲੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਮਸਲੇ ਸੁਪਰੀਮ ਕੋਰਟ ਦੇ ਵਿੱਚ ਪਏ ਨੇ, ਕੇਂਦਰ ਸਰਕਾਰ ਵੀ ਇਨਵੋਲਵ ਹੋਈ, ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਪੁਰਾਣੀਆਂ ਗੱਲਾਂ ਤਾਂ ਛੱਡੋ, ਨਵੀਂ ਖਬਰ, ਨਵੀਂ ਗੱਲ ਇਹ ਆ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਰਾਜਸਥਾਨ ਦੇ ਵਿੱਚ ਵੋਟਾਂ ਦੀ ਸਿੰਜਾਈ ਕਰ ਰਹੀ ਹੈ, ਪਰ ਪਾਣੀ ਪੰਜਾਬ ਦਾ ਹੈ, ਤੇ ਜੇ ਪੰਜਾਬ ਦਾ ਪਾਣੀ ਹੈ ਤੇ ਇੱਥੇ ਮੁੱਖ ਮੰਤਰੀ ਵੀ ਫਿਰ ਆਪ ਦਾ ਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਵੀ ਜਾਰੀ ਹੈ, ਲੰਮੇ ਸਮੇਂ ਤੋਂ ਚਰਚਾ ਵੀ ਜਾਰੀ ਹੈ ਤੇ ਕੋਰਟ ਕਚਹਿਰੀ ਵੀ ਜਾਰੀ ਹੈ। ਪਰ ਸਿਆਸਤ ਦੀ ਕੁਰਸੀ ਤੇ, ਸੱਤਾ ਦੀ ਕੁਰਸੀ ਤੇ ਜਿਹੜਾ ਵੀ ਬੈਠਿਆ ਉਹ ਪੰਜਾਬ ਦਾ ਸਕਾ ਨਹੀਂ ਹੋਇਆ, ਜਾਂ ਉਹਨੇ ਕਦੇ ਵੀ ਪਾਣੀ ਦੇ ਮਸਲੇ ਤੇ ਨਾ ਕੇਂਦਰ ਨਾਲ ਆਡਾ ਲਿਆ, ਨਾ ਉਹਨਾਂ ਸੂਬਿਆਂ ਤੋਂ ਕਦੇ ਵਸੂਲੀ ਵੱਲ ਨੂੰ ਵਧਿਆ ਕਿ ਹਾਂ ਸਾਡੇ ਪਾਣੀ ਜਿਹੜਾ ਤੁਸੀਂ ਲੈ ਰਹੇ ਹੋ ਉਹਦਾ ਘੱਟੋ ਘੱਟ ਮੁੱਲ ਤਾਂ ਤਾਰੋ। ਸੋ ਇਹ ਲੰਮਾ ਇੱਕ ਲੜਾਈ ਰਹੀ ਹੈ, ਉਹ ਸਾਰੀ ਪ੍ਰਕਿਰਿਆ ਤੋਂ ਆਪਾਂ ਵਾਕਫ ਹਾਂ। ਤੁਸੀਂ ਇੱਥੋਂ ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਸੁਖਬੀਰ ਬਾਦਲ ਹੋਰ ਹੀ ਉਸ ਪਰਿਵਾਰ ਚੋਂ ਆਉਂਦੇ ਨੇ ਜਿਹਨੇ ਨਹਿਰਾਂ ਕਢਾਉਣ 'ਚ, ਬਣਾਉਣ 'ਚ, ਚਲਾਉਣ 'ਚ ਵੱਡਾ ਯੋਗਦਾਨ ਦਿੱਤਾ, ਤੇ ਕੱਲ ਕਹਿੰਦੇ ਬੂੰਦ ਨਹੀਂ ਜਾਣ ਦਿਆਂਗੇ ਚਾਹੇ ਜਾਨ ਚਲੀ ਜਾਵੇ। ਸੋ ਇਹ ਸਭ ਨੂੰ ਸਮਝ ਆਉਂਦਾ ਕਿ ਸਿਆਸੀ ਡਰਾਮਾ ਹੈ ਜੀ। ਪਰ ਇਹ ਸਿਆਸੀ ਡਰਾਮੇ ਤੋਂ ਵੀ ਅੱਗੇ ਵੋਟਾਂ ਦਾ ਇੱਕ ਡਰਾਮਾ ਹੋ ਰਿਹਾ। ਪੰਜਾਬ ਦੇ ਵਿੱਚ ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰ ਜੇਕਰ ਗਵਾਂਢੀ ਸੂਬੇ ਨਾਲ ਕਿਤੇ ਪਾਣੀਆਂ ਦੇ ਮਸਲੇ ਤੇ ਕੋਈ ਵਿਵਾਦ ਹੋਵੇ, ਕੋਈ ਮਸਲਾ ਫਸ ਜਾਵੇ, ਤਾਂ ਉੱਥੇ ਬੈਠਕ ਕਿਹਦੇ ਨਾਲ ਹੋਣੀ ਚਾਹੀਦੀ ਹੈ? ਸਰਕਾਰ ਨਾਲ ਜੀ। ਹਾਂ, ਉਦਾਹਰਨ ਵਜੋਂ SYL ਦਾ ਮੁੱਦਾ ਫਸਿਆ ਹਰਿਆਣੇ ਨਾਲ, ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਹੀ ਮਿਲਦੇ ਸੀ ਨਾ ਭਗਵੰਤ ਮਾਨ, ਹੁੱਡੇ ਨਾਲ ਜਾਂ ਕਿਸੇ ਹੋਰ ਨਾਲ ਤਾਂ ਨਹੀਂ ਮਿਲਦੇ ਸੀ, ਚਟਾਲਿਆਂ ਨਾਲ ਜੀ। ਸੋ ਇਸ ਲਈ ਉੱਥੇ ਦੇ ਮੁੱਖ ਮੰਤਰੀ ਦਾ ਜਾਂ ਉਹਨਾਂ ਦੀ ਸਰਕਾਰ ਹੈ ਜਿਹੜੀ, ਪਰ ਇੱਥੇ ਉਲਟ ਹੋ ਰਿਹਾ। ਠੀਕ ਹੈ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਉਹਨਾਂ ਦੇ ਚੀਫ ਸੈਕਟਰੀ, ਪੰਜਾਬ ਦੇ ਉਹਨਾਂ ਦੇ ਅਧਿਕਾਰੀ, ਪੰਜਾਬ ਦੇ ਉਹਨਾਂ ਦੇ ਸਿੰਚਾਈ ਵਿਭਾਗ ਦੇ ਸੈਕਟਰੀ, ਸਾਰਾ ਦਸਤਾਵੇਜ਼, ਸਾਰੇ ਅੰਕੜੇ, ਸਾਰੀਆਂ ਫਾਈਲਾਂ ਲੈ ਕੇ ਸਰਕਾਰ ਬੈਠਕ ਕਰ ਰਹੀ ਹੈ ਰਾਜਸਥਾਨ ਨਾਲ। ਤੇ ਜੇ ਰਾਜਸਥਾਨ ਨਾਲ ਬੈਠਕ ਹੋਊਗੀ ਤਾਂ ਮਤਲਬ ਰਾਜਸਥਾਨ ਦੀ ਸਰਕਾਰ ਨਾਲ ਹੋਊਗੀ, ਰਾਜਸਥਾਨ ਦੇ ਮੰਤਰੀਆਂ ਨਾਲ ਹੋਊਗੀ, ਰਾਜਸਥਾਨ ਦੇ ਅਧਿਕਾਰੀਆਂ ਨਾਲ ਹੋਊਗੀ। ਨਹੀਂ ਜਨਾਬ, ਉੱਥੋਂ ਦੀ ਇੰਨੀ ਇੱਕ ਛੋਟੀ ਜਿਹੀ ਪਾਰਟੀ ਹੈ, ਇੱਕ ਲੋਕਤੰਤਰਿਕ ਪਾਰਟੀ, ਬੈਠਕ ਉਸ ਨਾਲ ਕਰ ਰਹੀ ਹੈ ਸਰਕਾਰ। ਹੁਣ ਇਹਦੇ ਮਾਇਨੇ ਦੱਸ ਦਿਓ ਮੈਨੂੰ ਕੀ ਨੇ? ਠੀਕ ਹੈ, ਆਮ ਬੰਦੇ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਜੇਕਰ ਦੋ ਸੂਬਿਆਂ 'ਚ ਕੋਈ ਵਿਵਾਦ ਆ, ਕੋਈ ਮਸਲਾ, ਤਾਂ ਦੋਵੇਂ ਸੂਬਿਆਂ ਦੀ ਸਰਕਾਰਾਂ ਬੈਠਣਗੀਆਂ, ਜਾਂ ਦੋਵੇਂ ਸੂਬਿਆਂ ਦੀ ਸਰਕਾਰਾਂ ਦੇ ਨੁਮਾਇੰਦੇ ਬੈਠਣਗੇ, ਜਾਂ ਅਧਿਕਾਰੀ ਬੈਠਣਗੇ। ਨਾ ਮੁੱਖ ਮੰਤਰੀ ਉਧਰੋਂ ਰਾਜਸਥਾਨ ਦਾ ਆਇਆ, ਨਾ ਉਧਰੋਂ ਰਾਜਸਥਾਨ ਦੀ ਕੈਬਨਿਟ ਦਾ ਕੋਈ ਮੰਤਰੀ ਆਇਆ, ਨਾ ਰਾਜਸਥਾਨ ਦਾ ਕੋਈ ਸਰਕਾਰੀ ਅਧਿਕਾਰੀ ਆਇਆ। ਆਇਆ ਕੌਣ? ਲੋਕਤੰਤਰਕ ਪਾਰਟੀ ਦਾ ਸੰਸਦ ਮੈਂਬਰ, ਲੋਕਤੰਤਰਕ ਪਾਰਟੀ ਦੇ ਹੀ 4 ਤੋਂ 5 MLA ਜੀ, ਤੇ ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਝ ਉੱਥੋਂ ਦੇ ਮੁਰਲੇ ਅਹੁਦੇਦਾਰ, ਉਹਨਾਂ ਨਾਲ ਪੰਜਾਬ ਸਰਕਾਰ ਬੈਠਕ ਕਰ ਰਹੀ ਆ। ਤੇ ਬੈਠਕ ਕਰਨ ਤੋਂ ਬਾਅਦ ਸਰਕਾਰ ਦਮ ਭਰਦੀ ਆ ਕਿ ਰਾਜਸਥਾਨ ਨੂੰ ਇੱਕ ਬੂੰਦ ਵਾਧੂ ਪਾਣੀ ਨਹੀਂ ਦੇਵਾਂਗੇ, ਜਿੰਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਜਾਂਦਾ ਰਹੂਗਾ ਪਾਣੀ। ਤੇ ਹੁਣ ਮਸਲਾ ਪੇਚ ਕਿੱਥੇ ਫਸਿਆ? ਉਹ ਕਹਿੰਦੇ ਜੀ ਕਿ ਪਿਛਲੇ ਸਮੇਂ 'ਚ ਜਦੋਂ ਨਹਿਰ ਦੀ ਸਫਾਈ ਆ ਰਹੀ ਸੀ, ਉਹਦੀ ਰਿਪੇਅਰ ਚੱਲ ਰਹੀ ਸੀ, ਉਹਦੇ ਕਰਕੇ ਸਾਡਾ ਉਹ ਪਾਣੀ ਰੁਕ ਗਿਆ, ਇਸ ਲਈ ਸਾਡਾ ਉਹ ਪੁਰਾਣਾ ਪਾਣੀ ਵੀ ਦਿਓ। ਤੇ ਇੱਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਨਾ, ਜਿੰਨਾ ਉਹਨਾਂ ਦਾ ਹੱਕ ਆ ਉਨਾ ਹੀ ਦੇਵਾਂਗੇ। ਹੁਣ ਇਸ ਗੱਲ 'ਚ ਗੋਲ ਹੈ ਕਿ ਕੀ ਪੁਰਾਣਾ ਰੁਕਿਆ ਪਾਣੀ ਵੀ ਜਾਣਾ, ਕੀ ਹੁਣ ਵਾਲਾ ਵਾਧੂ ਜਾਣਾ? ਕਿਉਂਕਿ ਜਿਹੜੇ ਬੈਠਕ ਕਰਕੇ ਗਏ ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਤੇ ਇਹਦੇ ਅਧਿਕਾਰੀਆਂ ਨਾਲ, ਉਹਨਾਂ ਨੇ ਜਾ ਕੇ ਰਾਜਸਥਾਨ 'ਚ ਬੈਠਕ ਕੀਤੀ ਆ ਤੇ ਦੱਸਿਆ ਕਿ 500 ਕਿਊਸੈਕ ਫੁੱਟ ਪਾਣੀ ਵਾਧੂ ਆ ਰਿਹਾ ਜੀ, ਸਾਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦੇਤੀ, ਸਾਨੂੰ ਭਗਵੰਤ ਮਾਨ ਨੇ ਪਾਣੀ ਦਾ ਵਾਅਦਾ ਕਰਤਾ। ਤੇ ਇੱਧਰ ਅਗਲੇ ਕਹਿੰਦੇ ਕਿ ਨਹੀਂ ਜੀ 700 ਕਿਊਸੈਕ ਜਾਂਦਾ ਸੀ, ਮਤਲਬ ਜਾਣਾ, ਅੰਕੜੇ ਨਹੀਂ ਬੋਲੇ ਸਾਡੇ ਵਾਲਿਆਂ ਨੇ, ਪਰ ਉਹਦੇ ਹਿਸਾਬ ਨਾਲ 700 ਕਿਊਸੈਕ ਜਾਊਗਾ ਜੀ, ਪਰ ਦਮ ਭਰਿਆ ਜਾ ਰਿਹਾ ਕਿ 1200 ਜਾਊਗਾ, 1200 ਕਿਊਸੈਕ ਫੁੱਟ ਜਾਊਗਾ। ਸੋ 1200 ਕਿਊਸੈਕ ਦਾ ਮਤਲਬ ਅਗਲੇ ਫਿਰ ਸਹੀ ਕਹਿੰਦੇ ਕਿ 500 ਫੁੱਟ ਵੱਧ ਮਿਲ ਗਿਆ ਸਾਨੂੰ ਜੀ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਖੜਾ ਹੋ ਗਿਆ ਕਿ ਕੀ ਇਹ ਖੇਡ ਹੋਈ ਹੈ ਕੋਈ, ਕੀ ਇਹ ਕੋਈ ਅੰਦਰ ਖਾਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਸਿੰਜਣ ਦੀ ਤਿਆਰੀ ਹੋ ਰਹੀ ਹੈ ਕਿ ਰਾਜਸਥਾਨ 'ਚ ਆਉਣ ਵਾਲੇ ਸਮੇਂ 'ਚ ਚੋਣਾਂ ਨੇ, ਤੇ ਕੀ ਇਹ ਸਕ੍ਰਿਪਟ ਦਿੱਲੀ ਤੋਂ ਲਿਖੀ ਆਈ ਹੈ, ਕੀ ਇਹ ਕੇਜਰੀਵਾਲ ਦੇ ਹੁਕਮਾਂ ਤੇ ਹੋਇਆ? ਸੋ ਇਸ ਲਈ ਇਹ ਪੰਜਾਬ ਦੇ ਪਾਣੀਆਂ ਤੇ ਡਾਕਾ ਤਾਂ ਨਹੀਂ, ਪਹਿਲੀਆਂ ਅਕਾਲੀਆਂ ਕਾਂਗਰਸੀਆਂ ਵਾਂਗ ਭਗਵੰਤ ਮਾਨ ਕੋਈ ਧੋਖਾ ਤਾਂ ਨਹੀਂ ਕਰ ਰਹੇ, ਉਹ ਕੇਂਦਰ ਮੂਹਰੇ ਗੋਡੇ ਟੇਕ ਦਿੰਦੇ ਨੇ, ਉਹਨਾਂ ਕਰਕੇ ਨਹੀਂ ਬੋਲਦੇ। ਨਾ ਅੱਜ ਤੱਕ ਅਸੀਂ ਹਰਿਆਣੇ ਤੋਂ ਪਾਣੀ ਦਾ ਮੁੱਲ ਵਸੂਲਿਆ ਜਿੰਨਾ ਜਾ ਰਿਹਾ, ਨਾ ਅਸੀਂ ਅੱਜ ਤੱਕ ਦਿੱਲੀ ਤੋਂ ਆਪਣੇ ਪਾਣੀ ਦਾ ਮੁੱਲ ਵਸੂਲਿਆ ਜਿੰਨਾ ਜਾ ਰਿਹਾ, ਨਾ ਅਸੀਂ ਹੁਣ ਤੱਕ ਰਾਜਸਥਾਨ ਤੋਂ ਵਸੂਲ ਸਕੇ ਜਿੰਨਾ ਜਾ ਰਿਹਾ। ਤੇ ਪਰ ਹਾਲ ਹੀ 'ਚ ਪਿਛਲੇ ਸਾਲ 'ਚ
ਦਿੱਲੀ ਨਾਲ ਸਮਝੌਤਾ ਕੀਤਾ ਹਿਮਾਚਲ ਨੇ, ਤੇ ਉਹ ਪਾਣੀ ਮੁੱਲ ਲੈ ਰਹੇ ਨੇ ਦਿੱਲੀ ਵਾਲੇ, ਤੇ ਪੰਜਾਬ ਦੇ ਪਾਣੀ ਦੇ ਵਿੱਚ ਕੀ ਫਰਕ ਹੈ ਜੀ? ਉਹਦਾ ਮੁੱਲ ਕਿਉਂ ਨਹੀਂ ਦਿੰਦੇ ਫਿਰ? ਪਰ ਇੱਥੇ ਆ ਇੱਕ ਨਵਾਂ ਪਹਿਲੂ ਸਾਹਮਣੇ ਆਇਆ। ਅਸਲ ਦੇ ਵਿੱਚ ਜਿਹੜੀ ਗੱਲ ਪਤਾ ਲੱਗੀ ਇਸ ਬੈਠਕ ਤੋਂ ਬਾਅਦ ਪ੍ਰਵੀਨ ਜੀ, ਉਹ ਇਹ ਆ ਕਿ ਰਾਜਸਥਾਨ 'ਚ ਜਦੋਂ ਚੋਣਾਂ ਹੋਣਗੀਆਂ ਤਦ ਆਮ ਆਦਮੀ ਪਾਰਟੀ ਇਸ ਲੋਕਤੰਤਰਿਕ ਪਾਰਟੀ ਦੇ ਨਾਲ ਗੱਠਜੋੜ ਕਰਕੇ ਚੋਣਾਂ ਲੜੂਗੀ। ਠੀਕ ਹੈ। ਤੇ ਫਿਰ ਇਹਦੇ ਵਿੱਚ ਕੀ, ਤੇ ਜੇਕਰ ਇਹ ਸਰਕਾਰੀ ਬੈਠਕ ਸੀ, ਅਧਿਕਾਰਤ ਬੈਠਕ ਸੀ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਕ੍ਰਿਸ਼ਨ ਕੁਮਾਰ ਤੱਕ, ਪੰਜਾਬ ਸਰਕਾਰ ਦੇ ਬੀਨੂ ਪ੍ਰਸ਼ਾਦ ਤੱਕ, ਪੰਜਾਬ ਸਰਕਾਰ ਦੇ ਹੋਰ ਅਧਿਕਾਰੀ ਹੈ ਨਾ, ਉਹ ਸਾਰਾ ਕੁਝ ਐਕਸੀਅਨ, ਐਸੀ, ਚੀਫ ਇੰਜੀਨੀਅਰ, ਉਹ ਸਾਰੇ ਦਸਤਾਵੇਜ਼ ਲੈ ਕੇ ਬੈਠੇ, ਫਾਈਲਾਂ ਲੈ ਕੇ ਬੈਠੇ, ਤੇ ਉਧਰ ਵਾਲੇ ਲੀਡਰ ਆ ਰਹੇ ਨੇ ਬਾਹਰੋਂ ਜਿਹੜੇ ਸਰਕਾਰ ਦੇ ਵਿੱਚ ਨਹੀਂ ਹੈਗੇ, ਉਹਨਾਂ ਦਾ ਚਾਹੇ ਐਮਪੀ ਆਇਆ, ਚਾਹੇ ਉੱਥੇ ਦੇ ਐਮਐਲਏ ਆਏ ਲੋਕਤੰਤਰਿਕ ਪਾਰਟੀ ਦੇ, ਪਰ ਉਹ ਸਰਕਾਰ ਨਹੀਂ ਹੈਗੇ। ਸੋ ਇਸ ਲਈ ਉਹਨਾਂ ਨਾਲ ਬੈਠਕ, ਉਹਨਾਂ ਨਾਲ ਇਹ ਸਾਰਾ ਕੁਝ ਸਾਂਝਾ ਕਰਨਾ, ਤੇ ਉਹਨਾਂ ਦਾ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਕਿ 500 ਕਿਸੇ ਫੁੱਟ ਵਾਧੂ ਪਾਣੀ ਸਾਨੂੰ ਮਿਲਣ ਜਾ ਰਿਹਾ ਜੀ, ਭਗਵੰਤ ਮਾਨ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕਰ ਲਿਆ। ਤੇ ਇਹਦਾ ਮਤਲਬ ਇਹ ਖੇਡ ਹੋਇਆ ਪੰਜਾਬ ਦੇ ਪਾਣੀਆਂ ਨਾਲ। ਰਾਜਸਥਾਨ ਦੇ ਵਿੱਚ ਵੋਟਾਂ ਸਿੰਜ ਰਹੀ ਆਮ ਆਦਮੀ ਪਾਰਟੀ, ਤੇ ਉਹ ਵੋਟਾਂ ਦੀ ਫਸਲ ਉਹ ਆਉਂਦੀਆਂ ਚੋਣਾਂ 'ਚ ਵੱਢਣਾ ਚਾਹੁੰਦੀ ਆ, ਤੇ ਜਿਹਦੇ ਲਈ ਉਹਨੇ ਜ਼ਿੰਮੇਵਾਰੀ ਮਤਲਬ ਕਿ ਬਾੜ ਲਾਉਣ ਦੀ ਹੈ ਨਾ, ਪਾਣੀ ਲਾਉਣ ਦੀ, ਖੇਤ ਸੰਭਾਲਣ ਦੀ, ਵੋਟਾਂ ਨੂੰ ਧਿਆਨ ਨਾਲ ਰੱਖਣ ਦੀ, ਬੂਟੇ ਪਾਲਣ ਦੀ ਜ਼ਿੰਮੇਵਾਰੀ ਲੋਕਤੰਤਰਕ ਪਾਰਟੀ ਨੂੰ ਦਿੱਤੀ ਆ। ਤੇ ਨਾਲ ਸਾਡੇ ਵਰਕਰ ਲੱਗ ਗਏ, ਜਿਨ੍ਹਾਂ ਦੇ ਵਰਕਰ ਮਤਲਬ ਕਿ ਜਲੰਧਰ ਤੱਕ ਵੋਟਾਂ ਪਾਉਣ ਜਾ ਸਕਦੇ ਨੇ, ਫਰੀਦਕੋਟ ਬਠਿੰਡੇ ਤੋਂ ਬੀਜ ਲੈਣ ਜਾ ਸਕਦੇ ਨੇ, ਉਹਨਾਂ ਲਈ ਰਾਜਸਥਾਨ ਜਾਣਾ ਕੀ ਔਖਾ? ਸੋ ਇਸ ਲਈ ਇਹ ਖੇਡ ਬਿਲਕੁਲ ਜੀ ਪੰਜਾਬ ਦੇ ਪਾਣੀਆਂ ਨਾਲ ਵੋਟਾਂ ਸਿੰਜਣ ਦੀ ਆ। ਔਰ ਅਕਾਲੀ ਵਿੱਚ ਡਰਾਮਾ ਕਰ ਰਹੇ ਨੇ, ਹੁਣ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਨੂੰ ਫਿਰਦੇ ਨੇ, ਕਾਂਗਰਸੀ ਵੀ ਰੌਲਾ ਪਾਉਣਗੇ। ਹੁਣ ਸਾਰਿਆਂ ਨੂੰ ਬਾਹਰੀਆਂ ਨੂੰ ਪੰਜਾਬ ਦੇ ਪਾਣੀਆਂ ਦਾ ਫਿਕਰ ਜਾਗੂਗਾ, ਪਰ ਜਦੋਂ ਆਪ ਸੱਤਾ ਸੀ ਤਦ ਇਹਨਾਂ ਨੂੰ ਵੀ ਪੰਜਾਬ ਦੇ ਪਾਣੀਆਂ ਦਾ ਕਦੇ ਫਿਕਰ ਨਹੀਂ ਹੋਇਆ। ਇਹ ਪੰਜਾਬ ਦੇ ਪਾਣੀਆਂ ਤੇ, ਪੰਜਾਬ ਦੇ ਹੱਕਾਂ ਤੇ, ਪੰਜਾਬ ਦੇ ਖਜ਼ਾਨੇ ਤੇ ਖੋਹ ਡਾਕਾ ਵੱਜਣ ਜਾ ਰਿਹਾ। ਜੀ, ਦੇਖਦੇ ਆ ਪੰਜਾਬੀ ਇਸ ਡਾਕੇ ਨੂੰ ਕਿਵੇਂ ਰੋਕਦੇ ਆ। ਸ਼ਰਮਾ ਜੀ।